ਅਮਰੀਕਾ ਦੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜ਼ਰੂਰ ਆਪਾਂ ਬੇਨਤੀ ਕਰਨੀ ਹੈ, ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਹੈਗੇ ਆ। ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਜਿਹੜਾ ਲੈਂਡ ਪੂਲਿੰਗ ਵਾਲਾ ਮਾਮਲਾ ਆ, ਲੋਕਾਂ ਦੀ ਜਿਹੜੀ ਜ਼ਮੀਨ ਜੋ ਸਰਕਾਰ ਆ ਹੜੱਪਣ ਦੀ ਕੋਸ਼ਿਸ਼ ਕਰ ਰਹੀ ਆ, ਜਿਹੜੀ ਫਰਟਾਈਲ ਲੈਂਡ ਆ ਜਿਹੜੀ ਪੰਜਾਬ ਦੀ ਬਹੁਤ ਹੀ ਵਧੀਆ, ਜੀ ਉਹਦੇ ਸੰਬੰਧ ਦੇ ਵਿੱਚ ਜਿਹੜੇ ਹਰ ਰੋਜ਼ ਸਵੇਰ ਨੂੰ ਤੁਸੀਂ ਪ੍ਰੋਗਰਾਮ ਸੁਣਦੇ ਹੋ ਮਨਦੀਪ ਸਿੰਘ ਉਹਨਾਂ ਦੇ ਨਾਲ, ਇਸੇ ਤਰ੍ਹਾਂ ਮਿੰਟੂ ਸ਼ਾਮ ਨੂੰ ਗੁਰਸਰੀਆ ਦੀਪਕ ਚਨਾਰਤਲ ਉਹਨਾਂ ਦੇ ਨਾਲ, ਤੇ ਦੁਪਹਿਰ ਨੂੰ ਮਿੰਟੂ ਗੁਰਸਰੀਆ ਉਹਨਾਂ ਦੇ ਨਾਲ। ਸੋ ਹੋਰ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਚਾਹੇ ਕੋਈ ਵੀ ਜਿਹੜੇ ਜਿੰਨੇ ਇਸ ਇਸ਼ੂ ਨਾਲ ਸੰਬੰਧਿਤ ਆ, ਖਾਸ ਕਰਕੇ ਕਾਮਰੇਡ ਵੀਰ ਜਾਂ ਹੋਰ ਕਿਸਾਨ ਜਥੇਬੰਦੀਆਂ, ਕਿਸੇ ਵੀ ਐਕਸਪਰਟ ਨੂੰ, ਚਾਹੇ ਉਹ ਇਕੋਨੋਮਿਸਟ ਹੋਵੇ, ਚਾਹੇ ਉਹ ਇਸ ਫੀਲਡ ਦੇ ਨਾਲ ਸੰਬੰਧਿਤ ਹੈਗਾ, ਐਗਰੀਕਲਚਰ ਦੇ ਨਾਲ, ਲੈਂਡਸਕੇਪਿੰਗ ਦੇ ਨਾਲ, ਬਿਜ਼ਨਸ ਦੇ ਨਾਲ, ਤੇ ਤੁਸੀਂ ਕਿਸੇ ਦੀ ਵੀ ਇੰਟਰਵਿਊ ਕਰਾਉਣਾ ਚਾਹੁੰਦੇ ਆ ਤੇ ਜਰੂਰ ਸਾਨੂੰ ਤੁਸੀਂ ਪੰਜਾਬੀ ਰੇਡੀਓ USA 408 272 5200 ਤੇ ਕਾਲ ਕਰ ਲਿਓ। ਸਾਡੇ ਪੰਜਾਬ ਦੇ ਵਿੱਚ ਵੀ ਚਾਰ ਜਿਹੜੇ ਜਰਨਲਿਸਟ ਹੈਗੇ ਆ, ਟੌਪ ਦੇ ਜਰਨਲਿਸਟ ਆ, ਤੁਹਾਨੂੰ ਪਤਾ ਹੀ ਆ, ਮਨਦੀਪ ਸਿੰਘ ਪੁਨੀਆ, ਮਿੰਟੂ ਗੁਰਸਰੀਆ, ਦੀਪਕ ਚਨਾਲਤ ਤੇ ਸਾਡੇ ਗੁਰਪ੍ਰੀਤ ਸਿੰਘ। ਸੋ ਉੱਥੇ ਵੀ ਕਰ ਸਕਦੇ ਆ, ਇੱਥੇ ਵੀ ਜੇ ਹੋਏ ਤੇ ਜਰੂਰ, ਕਿਉਂਕਿ ਲੋਕਾਂ ਨੂੰ ਅਵੇਅਰਨੈਸ ਦੀ ਬਹੁਤ ਜ਼ਰੂਰਤ ਆ। ਆਪਾਂ ਪੰਜਾਬੀਆਂ ਦੀ ਸਾਰਿਆਂ ਦੀ ਪ੍ਰੋਬਲਮ ਇਹ ਆ, ਜਿਹੜੇ ਸਾਰਾ ਕੁਝ ਹੋ ਜਾਂਦਾ ਫਿਰ ਆਪਾਂ ਜਿਹੜਾ ਉੱਠਦੇ ਆ, ਫਿਰ ਉੱਠਦੇ ਵੀ ਇਦਾਂ ਆ ਵੀ ਜਿੱਦਾਂ ਐਨ ਪੂਰਾ ਬਹੁਤਾ ਹੀ ਰੌਲਾ ਪਾ ਦੇਣਾ। ਸੋ ਇਸ ਕਰਕੇ ਬੇਨਤੀ ਜ਼ਰੂਰ ਆ ਵੀ ਹੁਣ ਤੋਂ ਹੀ ਸਾਰਿਆਂ ਨੂੰ ਐਕਟਿਵ ਹੋਣਾ ਚਾਹੀਦਾ ਹੈਗਾ ਆ, ਤੇ ਤਾਂ ਹੀ ਜਿਹੜਾ ਆ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਆ। ਪਿਛਲੀ ਵਾਰੀ ਕਿਸਾਨ ਮੋਰਚੇ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਗਲੋਬਲ ਲੈਵਲ ਦੇ ਉੱਤੇ ਜਦੋਂ ਇੰਨਾ ਰੌਲਾ ਪਿਆ ਸੀ, ਤਦ ਹੀ ਜਿਹੜੇ ਆ ਉਹ ਲਾਜ਼ ਮੋਦੀ ਉਹਨਾਂ ਨੇ ਵਾਪਸ ਲਏ ਸੀ। ਸੋ ਜੀ ਇਹ ਜ਼ਰੂਰ ਬਿਲਕੁਲ ਬੇਨਤੀ ਕਰਨੀ। ਜੀ ਬਿਲਕੁਲ। ਤੇ ਉਦਾਂ ਦਾ ਦੱਸ ਰਹੇ ਸੀਗੇ ਪੰਜਾਬੀ ਬਹੁਤ ਬੋਲ ਰਹੇ ਆ, ਉਸ ਚੀਜ਼ ਦੇ ਉਲਟ ਉਦਾਂ ਆਪਾਂ ਜੇ ਦੇਖਿਆ ਜਾਵੇ ਪਹਿਲਾਂ ਤੋਂ ਹੀ, ਤੇ ਜਿਨ੍ਹਾਂ ਦੇ ਨਾਲ ਤਸਵੀਰਾਂ ਖਿਚਾ ਕੇ ਸਰਕਾਰੀ ਐਡਾਂ ਲੱਗੀਆਂ ਸੀ, ਉਹ ਆਪ ਵੀ ਉਹ ਪਿੰਡਾਂ ਦੇ ਸਰਪੰਚ ਵੀ ਜਿਹੜੇ ਉਹਨਾਂ ਤੋਂ ਮੁੱਕਰ ਚੁੱਕੇ ਉਹਨਾਂ ਗੱਲਾਂ ਤੋਂ। ਸੋ ਉਹ ਕਹਿ ਰਹੇ ਆ ਵੀ ਉਹਨਾਂ ਦੀਆਂ ਬਰੂਹਾਂ ਪਰ ਇਹਦੇ ਚ ਰਾਜਕਵੀ ਸੀ, ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਜਿਹੜਾ ਮੈਜੋਰਟੀ ਚ ਪੰਜਾਬੀ ਮੀਡੀਆ, ਇੰਡੀਆ ਦਾ ਮੀਡੀਆ ਤਾਂ ਵੈਸੇ ਹੀ ਤੁਹਾਨੂੰ ਪਤਾ ਵੀ ਪੰਜਾਬੀਆਂ ਦੇ ਉਲਟਾ, ਚਾਹੇ ਕਿਸਾਨ ਹੋਵੇ, ਚਾਹੇ ਮਜ਼ਦੂਰ ਹੋਵੇ, ਚਾਹੇ ਕੁਝ ਵੀ ਹੋਵੇ, ਉਹਨਾਂ ਨੇ ਖਾਲਿਸਤਾਨੀ ਕਹਿਣਾ ਹੀ ਹੁੰਦਾ ਆ। ਪਰ ਪੰਜਾਬੀ ਮੀਡੀਆ ਜਿਹੜਾ ਮੋਦੀ ਦੇ ਬਿੱਲਾਂ ਦੇ ਅਗੇਂਸਟ ਸੀ, ਉਹ ਇਸ ਬਿੱਲਾਂ ਤੇ ਚੁੱਪ ਧਾਰੀ ਬੈਠਾ ਹੈਗਾ। ਸੋ ਰਾਸ਼ੀ ਉੱਥੇ ਬਹੁਤ ਜਿਹੜਾ ਮਿਲੀ ਆ ਨਾ। ਮੀਡੀਆ, ਸੋ ਹੁਣ ਦੇਖੋ ਹਰਜੋਤ ਸਿੰਘ ਜੀ, ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ, ਇਹਦੇ ਵਿੱਚ ਰਾਸ਼ੀ ਬਹੁਤ ਮਿਲੀ ਹੋਈ ਹੈ ਸਰਕਾਰ ਕੋਲੋਂ, ਤੇ ਉਹ ਸਾਰੀਆਂ ਚੀਜ਼ਾਂ ਜਿਹੜੇ ਉੱਥੇ ਚੀਫ ਮਿਨਿਸਟਰ ਕੌਣ ਨੇ, ਕਿੱਦਾਂ ਆ, ਕਿਵੇਂ ਆ, ਪੰਜਾਬੀਆਂ ਦੇ ਅੰਦਰ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਉਹ ਸਵਾਲ ਜਿਹੜੇ ਉਹ ਇਸ ਟਾਈਮ ਚੱਲ ਰਹੇ ਆ। ਸੋ ਡੈਫੀਨੇਟਲੀ ਕੋਈ ਵੀ ਐਕਸਪਰਟਸ ਕੋਈ ਵੀ ਆ ਤਾਂ ਆਪਾਂ ਵੀ ਆਪਣੇ ਕੋਲੋਂ ਲਿਆ ਰਹੇ ਆ। ਲੋਕਾਂ ਦੇ ਵਿੱਚ ਜਾ ਕੇ ਗੁਰਪ੍ਰੀਤ ਸਿੰਘ ਨੇ ਬਹੁਤ ਜ਼ਿਆਦਾ ਇੰਟਰਵਿਊਜ਼ ਕੀਤੀਆਂ ਆ। ਉਹ ਜਿਹੜੇ ਲੈਂਡ ਪੂਲਿੰਗ ਦੇ ਮਾਮਲੇ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਉਹ ਪੇਸ਼ ਕਰ ਰਿਹਾ। ਸਾਡੇ ਸੋਸ਼ਲ ਮੀਡੀਆ ਦੇ ਉੱਤੇ ਉਹ ਪਈਆਂ ਹੋਈਆਂ ਆ, ਰੇਡੀਓ ਦੇ ਉੱਤੇ ਵੀ ਆਪਾਂ ਤੁਹਾਨੂੰ ਜਿਹੜੀਆਂ ਉਹ ਸੁਣਾਵਾਂਗੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਕੀ ਜਿਹੜੇ ਉਹ ਵਿਚਾਰ ਆ ਉਹ ਚੱਲ ਰਹੇ ਆ ਸਰਕਾਰ ਪ੍ਰਤੀ, ਤੇ ਇਸ ਪੂਰੀ ਪਾਲਿਸੀ ਨੂੰ ਜਿਹੜਾ ਉਹ ਲੈ ਕੇ। ਸੋ ਜਿੱਦਾਂ ਝੋਟੇ ਦੇ ਸਿਰਾਂ ਦੀ ਜ਼ਮੀਨ ਉਹ ਸੜਕਾਂ ਦੇ ਵਿੱਚ ਕੰਕਰੀਟ ਥੱਲੇ ਦੱਬਣ ਦੀ ਜਿਹੜੀ ਇੱਕ ਕੋਸ਼ਿਸ਼ ਆ ਉਹ ਚੱਲ ਰਹੀ ਆ। ਇਹ ਜ਼ਰਖੇਜ਼ ਜ਼ਮੀਨ ਦੇ ਉੱਤੇ ਅੱਖ ਅੱਜ ਦੀ ਨਹੀਂ, ਪਤਾ ਨਹੀਂ ਕਦੋਂ ਦੀ ਆ, ਤੇ ਉਸ ਨੂੰ ਬਰਬਾਦ ਕਰਨਾ ਜਾਂ ਉਹ ਲੋਕਾਂ ਦੇ ਕੋਲੋਂ ਮਲਕੀਅਤ ਖੋਹ ਲੈਣੀ, ਉਹਦੇ ਲਈ ਜਿਹੜੇ ਇਸ ਟਾਈਮ ਕਹਿ ਲਓ ਵੀ ਪੂਰੀ ਵਾਹ ਲੱਗੀ ਪਈ ਆ ਸਰਕਾਰਾਂ ਦੀ। ਸੋ ਪੰਜਾਬੀਆਂ ਨੂੰ ਜਿਹੜਾ ਆ ਉਹ ਇਸ ਦੇ ਵਿੱਚ ਇਕਜੁੱਟ ਹੋ ਕੇ ਇਸ ਪਾਲਿਸੀ ਦੀ, ਇਸ ਲੈਂਡ ਪੂਲਿੰਗ ਦੇ ਉਲਟ ਜਿਹੜਾ ਆ ਉਹ ਪੂਰਾ ਮੋਰਚਾ ਇਸੇ ਤਰੀਕੇ ਦੇ ਨਾਲ ਬਰਕਰਾਰ ਜਿਹੜੇ ਉਹ ਰੱਖਣ ਦੀ ਜ਼ਰੂਰਤ ਆ। ਦੂਜੀ ਜਿਹੜੀ ਹਰਜੋਤ ਸਿੰਘ ਜੀ ਬਾਹਰ ਜਿਹੜੇ ਵਸਦੇ ਜਿਹੜੇ ਪੰਜਾਬੀ ਭੈਣ ਭਰਾ ਆ, ਉਹਨਾਂ ਨੂੰ ਵੀ ਬੇਨਤੀ ਹੈ ਭਾਈ ਆਪਣੀ ਪੰਜਾਬ ਵਾਲੀ ਜ਼ਮੀਨ ਵੇਚੋ ਨਾ। ਜੇ ਅਮਰੀਕਾ ਵਿੱਚ, ਕੈਨੇਡਾ ਵਰਗੇ ਮੁਲਕ ਚ ਆ ਕੇ ਆਪਾਂ ਰੱਜੇ ਨਾ ਪਈ ਜੀ, ਸ਼ਾਇਦ ਪੰਜਾਬ ਵਾਲੀ ਜ਼ਮੀਨ ਵੇਚ ਕੇ ਇੱਥੇ ਅਸੀਂ ਪਤਾ ਨਹੀਂ ਕੀ ਬਣ ਜਾਣਾ, ਇਹ ਫੇਰ ਕਦੇ ਵੀ ਨਹੀਂ ਰੱਜਣਾ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਪਵਨ ਵੀ ਜਿਹੜੀ ਹਵਾ ਵੀ ਆਪਾਂ ਉੱਥੇ ਖਰਾਬ ਕਰ ਲਈ, ਪ੍ਰਦੂਸ਼ਣ ਉੱਥੇ ਤੁਹਾਨੂੰ ਪਤਾ ਵੀ ਕਿੱਦਾਂ ਪੇਪਰ ਮਿਲ ਹੋਰ ਇਦਾਂ ਦੀਆਂ ਮਿੱਲਾਂ ਲਾ ਕੇ ਪਾਣੀ ਵੀ ਜਿਹੜਾ ਸਾਰਾ ਜਿਹੜਾ ਆ ਉਹ ਖਰਾਬ ਕਰ ਦਿੱਤਾ ਹੈਗਾ। ਸੋ ਜਿਹੜੀ ਧਰਤੀ ਮਾਤਾ ਆ, ਹੁਣ ਘੱਟੋ ਘੱਟ ਉਹਨੂੰ ਵੇਚੋ ਨਾ, ਕਿਉਂਕਿ ਐਡਾ ਕੋਈ ਨਹੀਂ ਅਮੀਰ ਬਣਨਾ ਜਿਹੜਾ ਵੀ ਉੱਥੇ ਵੇਚ ਕੇ ਆ ਕੇ ਇੱਥੇ ਤੁਸੀਂ ਜਿਹੜਾ ਕੁਝ ਹੋਰ ਖਰੀਦ ਲਓਗੇ। ਸੋ ਜ਼ਮੀਨ ਰੱਖੋ। ਜਿਨ੍ਹਾਂ ਲੋਕਾਂ ਨੇ ਚੰਡੀਗੜ੍ਹ ਦੇ ਲਾਗੇ ਛਾਗੇ ਜ਼ਮੀਨ ਵੇਚੀ ਸੀ, ਉਹ ਤੁਸੀਂ ਦੇਖੋ ਉੱਥੇ ਰੇਹੜੀਆਂ ਲਾਈ ਬੈਠੇ ਆ, ਰੋਂਦੇ ਆ ਵੀ ਸਾਡੀ ਹੁਣ 1 ਕਰੋੜਾਂ ਦੀ ਜ਼ਮੀਨ ਸੀਗੀ, ਅਸੀਂ ਐਵੇਂ ਵੇਚ ਲਈ, ਉਹ ਸਸਤੀ ਤੇ ਵੇਚ ਕੇ ਤਾਂ
ਗੁਰਸ਼ਾਲੇ ਉਡਾ ਲੈ ਤੇ ਹੁਣ ਉਹ ਰੋਡ ਦੇ ਉੱਤੇ ਆ ਗਏ ਹੈਗੇ ਆ। ਸੋ ਆਪਣੇ ਜਿੰਨੇ ਵੀ ਭਰਾ ਵਸਦੇ ਹੈਗੇ ਆ, ਭੈਣ ਭਰਾ ਉੱਥੇ ਆਪਾਂ ਪੰਜਾਬ ਨੂੰ ਬਚਾਉਣਾ ਹੈਗਾ। ਸੋ ਸਾਰੇ ਵੱਧ ਤੋਂ ਵੱਧ ਕੋਸ਼ਿਸ਼ ਕਰੋ, ਜਿੱਥੇ ਵੀ ਇੱਥੇ ਉਹਨਾਂ ਦੇ ਲੀਡਰ ਆ ਰਹੇ ਹੈਗੇ ਕਈ ਆਮ ਆਦਮੀ ਪਾਰਟੀ ਦੇ, ਉਹਨਾਂ ਨੂੰ ਪੁੱਛੋ, ਜਿਹੜੇ ਸੱਦ ਰਹੇ ਆ ਉਹਨਾਂ ਨੂੰ ਵੀ ਬੇਨਤੀ ਵੀ ਭਾਈ ਉਹਨਾਂ ਨੂੰ ਪੁੱਛੋ ਵੀ ਭਾਈ ਤੁਹਾਡਾ ਕੀ ਸਟੈਂਡ ਆ ਇਸ ਇਸ਼ੂ ਦੇ ਉੱਤੇ। ਉਹਨਾਂ ਦਾ ਸਟੈਂਡ ਉਹੀ ਹੈ ਜੋ ਦਿੱਲੀ ਤੋਂ ਸਟੈਂਡ ਨਿਕਲ ਕੇ ਆਉਂਦਾ ਹੈ। ਸੋ ਉਹ ਆਪਾਂ ਨੂੰ ਜਿਹੜਾ ਉਹ ਆਪਾਂ ਨੂੰ ਪਤਾ ਹੀ ਜਿਹੜਾ ਇਸ ਦੇ ਵਿੱਚ ਹੈਗਾ ਆ। ਤੇ